ਅਸਲਾਮ ਵਾਲੇਕਮ ਜੀ। ਰਾਣਾ ਸਾਹਿਬ, ਜਿਹੜਾ ਬੰਦੇ ਕਹਿੰਦੇ ਆ ਵੀ ਉਹ ਪਰੇਸ਼ਾਨੀ ਜੀ ਬਣ ਗਈ, ਉਹਨੂੰ ਕੀ ਸਾਦੇ ਹੁੰਦੇ ਆ ਇੰਗਲਿਸ਼? ਡਿਪਰੈਸ਼ਨ ਹੋ ਗਿਆ। ਹਾਂ, ਡਿਪਰੈਸ਼ਨ ਹੋ ਗਿਆ। ਅੱਛਾ ਦੱਸ, ਅਸਲ 'ਚ ਨਾ ਡਿਪਰੈਸ਼ਨ ਕਿੱਥੋਂ ਹੁੰਦਾ ਵਾ? ਹਾਂਜੀ। ਡਿਪਰੈਸ਼ਨ ਇਹ ਹੁੰਦਾ ਕਿ ਜਦੋਂ ਤੁਸੀਂ ਨਾ ਜ਼ਿਆਦਾ ਦੀ ਤਵੱਕੋ ਰੱਖਦੇ ਆ ਤਾਂ ਤੁਹਾਨੂੰ ਘੱਟ ਮਿਲਦਾ ਹਾਏ ਵਾ। ਹਾਏ ਹਾਏ। ਹੈਂ, ਜੇ ਤੁਸੀਂ ਆਪਣੀ ਕਹਿੰਦੇ ਨਹੀਂ ਹੈ ਕਿ ਆਪਣੀ ਖੁਆਇਸ਼ਾਤ ਘੱਟ ਕਰ ਲਓ ਨਾ, ਹਾਏ। ਤੇ ਤੁਹਾਡੀ ਜ਼ਿੰਦਗੀ ਜਿਹੜੀ ਹੈ ਨਾ ਆਸਾਨ ਹੋ ਜਾਂਦੀ ਹੈ। ਹੈਂ, ਤੇ ਤੁਸੀਂ ਦੇਖੋ ਬਹੁਤ ਵੱਡੇ ਵੱਡੇ ਬੰਦੇ ਯਾਨੀ ਕਿ ਜਿਹੜੇ ਆ ਉਹ ਬੜੀ ਸਾਦਾ ਸਾਦਾ ਜਿਹੜੀ ਜ਼ਿੰਦਗੀ ਗੁਜ਼ਾਰਦੇ ਰਹੇ, ਉਹਨਾਂ ਨੂੰ ਯਾਨੀ ਕਿ ਇਸ ਲਫ਼ਜ਼ ਦਾ ਹੀ ਨਹੀਂ ਸੀ ਪਤਾ। ਹੈਂ, ਹਾਂ। ਤੇ ਇਹ ਅਸਲ 'ਚ ਇਹ ਅਸੀਂ ਜਦੋਂ ਕਹਿੰਦੇ ਨਹੀਂ ਖੁਆਇਸ਼ਾਤ ਤਾਂ ਬੇਲਗਾਮ ਘੋੜੇ ਹੁੰਦੇ ਆ। ਹਾਂਜੀ ਹੈਂ, ਹਾਂਜੀ। ਇਹਨਾਂ ਨੂੰ ਜਿੰਨਾ ਮਰਜ਼ੀ ਦੌੜਾਈ ਜਾਓ ਇਹ ਦੌੜਦੇ ਜਾਂਦੇ ਹੈਂ, ਤੇ ਇਹਨਾਂ ਦਾ ਅੰਤ ਕੋਈ ਨਹੀਂ ਹੈ। ਅੰਤ ਕੋਈ ਨਹੀਂ। ਹੈਂ, ਵੱਡੇ ਵੱਡੇ ਬਾਦਸ਼ਾਹ ਦੁਨੀਆ ਤੇ ਆਏ, ਹੈਂ, ਉਹ ਦੁਨੀਆ ਫਤਿਹ ਕਰਨ ਦੇ ਚੱਕਰ 'ਚ ਹੀ ਮਾਰੇ ਗਏ। ਮਰ ਗਏ। ਹੈਂ, ਮੈਨੂੰ ਯਾਦ ਆ ਕਿ ਇੱਕ ਵਕਤ ਹੈ ਸੀ ਕਿ ਰੋਮ ਤੇ ਨਾ ਦੋ ਬਾਦਸ਼ਾਹ, ਇੱਕ ਰੋਮ ਤੇ ਬਾਦਸ਼ਾਹ ਹੁੰਦਾ ਸੀ, ਇੱਕ ਕੁਸਤਨਤੁਨੀਆ ਤੇ ਮਸ਼ਰਕੀ ਤੇ ਦੋ ਯਾਨੀ ਕਿ ਰੋਮਨ ਬਾਦਸ਼ਾਹ ਹੁੰਦੇ ਸੀ। ਉਹਨਾਂ ਦੇ ਫਿਰ ਅੱਗੇ ਦੋ ਵਲੀ ਅਹਿਦ ਹੁੰਦੇ ਸੀ। ਤੇ ਇੱਕ ਬਾਦਸ਼ਾਹ ਨੇ ਕਿਹਾ, ਕਹਿੰਦਾ ਯਾਰ ਨਾ ਮੇਰਾ ਖਿਆਲ ਹੈ ਕਿ ਆਪਾਂ ਆਪਣੇ ਵਲੀ ਅਹਿਦਾਂ ਨੂੰ ਨਾ ਦੇ ਦਈਏ, ਤੇ ਆਪਾਂ ਬਹੁਤ ਹਕੂਮਤ ਕਰ ਲਈ ਤੇ ਅੱਛਾ। ਆਪਾਂ ਆਰਾਮ ਕਰੀਏ। ਉਹ ਉਹ ਚਲੇ ਗਏ। ਉਹ ਜਿਹੜਾ ਇੱਕ ਪਾਸੇ ਦਾ ਬਾਦਸ਼ਾਹ ਸੀ ਨਾ, ਉਹਨੇ ਕੁਛ ਅਰਸੇ ਬਾਅਦ ਉਹ ਕਹਿੰਦਾ ਯਾਰ ਮੇਰਾ ਖਿਆਲ ਹੈ ਕਿ ਇੰਤਜ਼ਾਮ ਸਲਤਨਤ ਦਾ ਠੀਕ ਨਹੀਂ ਚੱਲ ਰਿਹਾ, ਇਹ ਸਾਨੂੰ ਨਾ ਦੁਬਾਰਾ ਸਾਂਭਣਾ ਚਾਹੀਦਾ ਵਾ। ਉਹਨੇ ਕਿਹਾ ਯਾਰ ਤੇਰੇ ਦਿਲ 'ਚ ਹੋਏਗੀ, ਮੈਂ ਤਾਂ ਇੱਥੇ ਗੋਭੀ ਲਾਨਾ ਵਾਂ ਤੇ ਬੜੇ ਆਰਾਮ ਨਾਲ ਜ਼ਿੰਦਗੀ ਗੁਜ਼ਾਰਦਾ ਵਾਂ। ਹਾਂ। ਹੈਂ, ਤੇ ਮੈਨੂੰ ਇੰਨੇ ਰੌਲੇ ਦੀ ਜਿਹੜੀ ਹੈ ਨਾ ਜ਼ਰੂਰਤ ਕੋਈ ਨਹੀਂ ਹੂੰ ਹੂੰ। ਹੈ। ਤੇ ਉਹ ਹੀ ਹੈ ਕਿ ਤੁਸੀਂ ਕਨਾਤ ਜਿਹੜੀ ਹੈ ਨਾ ਹਾਂ। ਅਸਲ 'ਚ, ਅੱਛਾ ਸਾਡੇ ਬੜਾ ਰੌਲਾ ਅੱਜ ਕੱਲ੍ਹ ਨਾ ਹੈ ਆ ਬਿਮਾਰੀਆਂ ਦਾ। ਬਿਮਾਰੀਆਂ ਕਿਆ ਜੀ, ਇੱਕ ਡਿਪਰੈਸ਼ਨ ਆ, ਬਲੱਡ ਪ੍ਰੈਸ਼ਰ ਆ, ਗੁਰਦੇ ਆ ਦਾ ਮਸਲਾ ਵਾ, ਜਿਗਰ ਦਾ ਮਸਲਾ ਵਾ। ਜਿਹੜੀਆਂ ਵੱਡੀਆਂ ਮੇਨ ਬਿਮਾਰੀਆਂ ਵਾ ਉਹਨਾਂ ਦਾ ਅਸੀਂ ਜ਼ਿਕਰ ਹੀ ਨਹੀਂ ਕਰਦੇ। ਵੱਡੀਆਂ ਬਿਮਾਰੀਆਂ ਕਿਹੜੀਆਂ ਵਾ? ਲਾਲਚ ਬੜੀ ਤਕੜੀ ਬਿਮਾਰੀ ਆ। ਹਾਏ 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 ਹਾਏ। ਹੈਂ, ਹਾਏ ਹਾਏ ਹਾਏ। ਤਕੱਬਰ ਬੜੀ ਤਕੜੀ ਬਿਮਾਰੀ ਆ। ਵਾਹ 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 ਹੈਂ, ਵਾਹ। ਹਿਰਸ ਬੜੀ ਤਕੜੀ ਬਿਮਾਰੀ ਆ। ਹਾਏ ਹਾਏ। ਹੈਂ, ਇਹ ਬੇਅਦਬ ਹੋਣਾ ਹਾਂ ਬੜੀ। ਹਾਂ ਉਹ ਕਹਿੰਦੇ ਨਹੀਂ ਹੈ ਵੀ ਬਾ ਬਾ ਮਰਾਦ ਯਾਨੀ ਹਾਂਜੀ। ਕਿ ਜਿਹੜਾ ਵਾ, ਜਿੱਥੇ ਕਿ ਤੁਹਾਨੂੰ ਇਹਤਰਾਮ ਨਹੀਂ ਛੋਟੇ ਬੜੇ ਦਾ ਜਿਹੜਾ ਇਹ ਚੀਜ਼ਾਂ ਯਾਨੀ ਕਿ ਇਹ ਅਸੀਂ ਇੱਕ ਤਾਂ ਹੁੰਦਾ ਨਾ ਕਿ ਅਸੀਂ ਉਹਦਾ ਆਪਾਂ ਨਹੀਂ, ਅਸੀਂ ਸੋਚਦੇ ਹੀ ਨਹੀਂ ਵੀ ਇਹ ਬਿਮਾਰੀਆਂ ਵਾ, ਹਾਂ, ਮੰਨਦੇ ਹੀ ਨਹੀਂ। ਮੰਨਦੇ ਹੀ ਨਹੀਂ। ਹਾਂਜੀ। ਅਗਰ ਅਸੀਂ ਇਹ ਵੱਡੀਆਂ ਬਿਮਾਰੀਆਂ ਨੂੰ, ਨਾਲੇ ਕਹਿੰਦੇ ਨਾ ਜਿਸਮ ਤਾਂ ਬਾਅਦ ਵਿੱਚ ਬਿਮਾਰ ਹੁੰਦਾ, ਪਹਿਲੇ ਤਾਂ ਰੂਹ ਬਿਮਾਰ ਹੁੰਦੀ ਹੈ। ਹਾਏ 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 ਹਾਏ। ਹੈਂ, ਵਾਹ 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 ਵਾਹ। ਜੇ ਤੁਹਾਡੀ ਰੂਹ ਠੀਕ ਆ ਤੇ ਤੁਹਾਡਾ ਜਿਸਮ ਜਿਹੜਾ ਵਾ ਨਾ ਠੀਕ ਆ। ਹਾਏ ਹਾਏ। ਹੈਂ, ਤੇ ਰੂਹ ਨੂੰ ਯਾਨੀ ਕਿ ਜਿਹੜਾ ਵਾ ਨਾ, ਰੂਹ ਨੂੰ ਤਾਜ਼ਾ ਰੱਖਣਾ ਚਾਹੀਦਾ ਵਾ। ਹਾਂ। ਹੈਂ, ਤੇ ਰੂਹ ਕਿਸ ਤਰ੍ਹਾਂ ਤਾਜ਼ਾ ਰਹਿੰਦੀ ਆ? ਕਿਸੇ ਬੰਦੇ ਦੀ ਕਾਮਯਾਬੀ ਇਹਦੇ 'ਚ ਨਹੀਂ ਹੈ ਕਿ ਉਹਨੇ ਕਿੰਨਾ ਮਾਲ ਇਕੱਠਾ ਕੀਤਾ, ਬਲਕਿ ਉਹਦੇ ਤੋਂ ਇਹ ਆ ਕਿ ਉਹਦੇ ਤੋਂ ਕਿੰਨੇ ਬੰਦੇ ਫੈਜ਼ਯਾਬ ਹੋਏ। ਓ ਹੋ ਹੈਂ, ਸੁਭਾਨ ਅੱਲਾਹ। ਹੈਂ, ਵਾਹ, ਵੱਡੀ ਗੱਲ ਆ। ਹਾਂ, ਕਹਿੰਦੇ ਵੀ ਉਹ ਵੀ ਜਿਸ ਦਰਖਤ ਨੂੰ ਫਲ ਨਹੀਂ ਲੱਗਦਾ, ਜਿਸ ਬੰਦੇ ਤੋਂ ਫੈਜ਼ ਕੋਈ ਨਹੀਂ ਹੈ, ਹਾਂ ਹੈਂ, ਤੇ ਜਿਹੜੀ ਬੰਜਰ ਜ਼ਮੀਨ ਆ ਹਾਂ। ਉਹਦਾ ਕੀ ਯਾਨੀ ਕਿ ਜਿਹੜਾ ਵਾ ਨਾ ਫਾਇਦਾ ਵਾ। ਕੋਈ ਨਹੀਂ। ਹੈਂ, ਉਹੀ ਆ ਜਿਸ ਬੰਦੇ ਤੋਂ ਫੈਜ਼ ਆ, ਜਿਸ ਦਰਖਤ ਤੋਂ ਫਲ ਮਿਲਦਾ ਵਾ, ਉਹੀ ਯਾਨੀ ਕਿ ਚੰਗੀਆਂ ਛਾਵਾਂ। ਉਹ ਸ਼ਮਾ ਚੰਗੀ। ਹੈਂ, ਤੇ ਉਹ ਬੰਦੇ ਨੂੰ ਕਹਿੰਦੇ ਨਹੀਂ ਤੁਹਾਡਾ ਇਹ ਹੋਣਾ ਚਾਹੀਦਾ ਵਾ ਵੀ ਕਿਸੇ ਬੰਦੇ ਨੂੰ ਤੁਹਾਡੇ ਕੋਲ ਜਾਣ ਬੂਝ ਕੇ ਤਕਲੀਫ ਨਹੀਂ ਪਹੁੰਚਣੀ ਚਾਹੀਦੀ। ਹਾਂਜੀ ਅਗਰ ਹੋਈ ਵੀ ਆ ਤੁਸੀਂ ਉਹਦੇ ਤੋਂ ਮਾਜ਼ਰਤ ਕਰਨੀ ਚਾਹੀਦੀ ਆ ਤੁਹਾਨੂੰ। ਹੈਂ, ਔਰ ਤੁਹਾਨੂੰ ਨਜ਼ਾਮਤ ਜਿਹੜੀ ਹੈ ਨਾ ਮਹਿਸੂਸ ਕਰਨੀ ਚਾਹੀਦੀ ਆ। ਆ। ਕਿਉਂਕਿ ਜਿਹੜਾ ਬਹੁਤ ਜਿਸ ਤਰ੍ਹਾਂ ਬੰਦਾ ਜਦੋਂ ਨਸ਼ਾ ਕਰਦਾ ਰਹਿੰਦਾ ਉਹਨੂੰ ਫਿਰ ਪਤਾ ਹੀ ਨਹੀਂ ਰਹਿੰਦਾ ਮੈਂ ਨਸ਼ਾ ਕਰਦਾ। ਇਹ ਬਿਮਾਰੀਆਂ ਵੀ ਯਾਨੀ ਕਿ ਜਿਹੜੀਆਂ ਵਾ ਨਾ, ਜਦੋਂ ਇੰਨੀਆਂ ਹੱਦ ਤੋਂ ਜ਼ਿਆਦਾ ਹੋ ਜਾਂਦੀਆਂ ਨਾ, ਬੰਦੇ ਨੂੰ ਪਤਾ ਹੀ ਨਹੀਂ ਰਹਿੰਦਾ ਕਿ ਇਹ ਬਿਮਾਰੀਆਂ ਵਾ। ਉਹ ਤਕੱਬਰ ਕਰਨ ਵਾਲੇ ਬੰਦੇ ਨੂੰ ਪਤਾ ਹੀ ਨਹੀਂ ਰਹਿੰਦਾ ਹੈ ਕਿ ਮੈਂ ਵੀ ਤਕੱਬਰ ਕਰਦਾ ਵਾਂ। ਹਾਂ। ਹੈਂ, ਇਸ ਤਰ੍ਹਾਂ ਹੀ ਯਾਨੀ ਕਿ ਹੁਣ ਜਿਹੜਾ ਬੰਦਾ ਕੰਜੂਸ ਆ, ਕਹਿੰਦੇ ਕੰਜੂਸ ਤਾਂ ਬੜਾ ਕਾਬਲੇ ਰਹਿਮ ਬੰਦਾ ਵਾ, ਵੀ ਉਹ ਸਾਰੀ ਉਮਰ ਲੋਕਾਂ ਲਈ ਦੌਲਤ ਇਕੱਠੀ ਕਰਦਾ ਰਹਿੰਦਾ। ਆ। ਹੈਂ, ਬਿਲਕੁਲ ਏਦਾਂ ਹੀ। ਹੈਂ, ਉਹਨੇ ਤਾਂ ਆਪਣੇ ਕੋਈ ਕੰਮ ਹੀ ਨਹੀਂ ਆਉਂਦਾ ਹੈ। ਕੋਈ ਨਹੀਂ। ਹੈਂ, ਤੇ ਉਹ ਜਿਹੜਾ ਬੰਦਾ ਆਪਣੀ ਜ਼ਿੰਦਗੀ ਨੂੰ ਆਪਣੇ ਕੰਮ ਨਹੀਂ ਲਿਆ ਸਕਿਆ, ਉਹ ਕਿਆ ਜੀ ਹਾਂ, ਕੇ ਉਹਦੀ ਗਿਆ। ਕਾਹਦੀ ਦਨਾਈ ਆ, ਕਾਹਦੀ ਉਹਦੀ ਉਹ ਹੈ। ਤਾਂ ਕੱਟ ਕੇ ਗਿਆ, ਹਾਂ ਜੀ ਕੇ ਨਹੀਂ ਹਾਂ ਗਿਆ। ਹਾਂ, ਬਸ ਕੱਟ ਕੇ ਗਿਆ। ਤੇ ਇਹੀ ਹੈ ਕਿ ਡਿਪਰੈਸ਼ਨ ਦਾ ਦੇਖੋ ਇੱਕ ਹੋਰ ਜਿਹੜਾ ਮਿਲਣ ਜੁਲਣ ਆ ਨਾ, ਹਾਂ ਇਹ ਬਹੁਤ ਜ਼ਰੂਰੀ ਹੈ। ਇਹ ਇੱਕ ਸੀਜ਼ਨ ਆ। ਤੁਸੀਂ ਇਹ ਕਿਸੇ ਨੇ ਕਿਹਾ ਨਾ ਕਿ ਤੁਸੀਂ ਆਪਣੇ ਪੁਰਾਣੇ ਦੋਸਤਾਂ ਨੂੰ ਮਿਲੋ, ਹਾਂ ਹਾਂ। ਆਪਣੇ ਰਿਸ਼ਤੇਦਾਰਾਂ ਨੂੰ ਮਿਲੋ।
ਹੈ ਹਾਂਜੀ ਤੁਸੀਂ ਠੀਕ ਹੋ ਜਾਓਗੇ। ਹਾਂ ਜਿਸ ਤਰ੍ਹਾਂ ਤੁਸੀਂ ਕੱਟਦੇ ਜਾਓਗੇ ਫਿਰ ਜਦੋਂ ਇਕੱਲੇ ਰਹਿ ਜਾਓਗੇ ਨਾ ਫਿਰ ਤੁਹਾਡੇ ਨਾਲ ਡਿਪਰੈਸ਼ਨ ਹੀ ਹੋਣਾ। ਹਾਂ ਫਿਰ ਤੁਹਾਡਾ ਹੋਰ ਸੰਗੀ ਸਾਥੀ ਕੋਈ ਨਹੀਂ, ਡਿਪਰੈਸ਼ਨ ਹੀ ਆ। ਤੇ ਡਿਪਰੈਸ਼ਨ ਡਿਪਰੈਸ਼ਨ ਨੂੰ ਦੂਰ ਕਰਨੇ ਦਾ ਇਹੀ ਹੈ ਕਿ ਤੁਸੀਂ ਆਪਣੇ ਯਾਨੀ ਕਿ ਭੈਣ ਭਾਈਆਂ ਨਾਲ, ਹਾਏ ਹਾਏ ਆਪਣੇ ਯਾਨੀ ਕਿ ਜਿਹੜਾ ਵਾ ਨਾ ਦੋਸਤ ਅਹਿਬਾਬ ਉਹਨਾਂ ਨਾਲ ਯਾਨੀ ਕਿ ਜਿਹੜਾ ਵਾ ਨਾ ਵਕਤ ਗੁਜ਼ਾਰੋ। ਅੱਛਾ ਜਿਹੜਾ ਵਾ ਨਾ ਇਹੀ ਸਬਰ ਹੈ। ਸ਼ੁਕਰ ਵਾਲਾ ਹਾਂ ਸਬਰ ਬਹੁਤ ਬੜੀ ਹਾਂਜੀ ਚੀਜ਼ ਹੈ ਜੀ। ਨਿਮਤ ਆ ਹਾਂ ਨਹੀਂ ਮੈਂ ਤਾਂ ਹਾਂਜੀ। ਤੇ ਇਹ ਇਦਾਂ ਹੀ ਆ, ਤੁਸੀਂ ਜਿਹੜਾ ਗੱਲਾਂ ਕੀਤੀਆਂ ਇਹ ਸਾਧੂ ਸੰਤ ਫਕੀਰ ਜਿਹੜੇ ਗੁਜ਼ਰੇ ਆ, ਸਾਡੇ ਮਾਪਿਓ ਸਾਡੇ ਬਜ਼ੁਰਗ ਹੈ, ਉਹ ਇਹੀ ਕੁਛ ਸੀ। ਦੇਖੋ ਜੀ ਸਾਡੇ ਸੂਫੀਆ ਦਾ ਕਿਆ ਸਬਕ ਆ, ਇਹੀ ਸਭ ਇਹੀ ਸਬਕ ਆ ਸਾਰੇ ਯਾਨੀ ਕਿ ਜਿਹੜਾ ਵਰਨਾ। ਹਾਂ ਤੇ ਇਹੀ ਅਗਰ ਤੁਸੀਂ ਅੱਜ ਮੈਂ ਕਹਿ ਰਿਹਾ ਕਿ ਜਿਹੜੇ ਅੱਜ ਤੋਂ 40-50 ਸਾਲ ਪਹਿਲੇ ਜਿਹੜੇ ਬਜ਼ੁਰਗ ਸੀ, ਜਦੋਂ ਉਹਨਾਂ ਕੋਲ ਗੱਲਾਂ ਸੁਣੀਆਂ ਸੀ, ਕਿਸ ਤਰ੍ਹਾਂ ਸਾਂਝ ਦੀ ਗੱਲ ਕਿਸ ਤਰ੍ਹਾਂ ਵਾ, ਕਿਸ ਤਰ੍ਹਾਂ ਇੱਕ ਦੂਸਰੇ ਦੇ ਖਿਆਲ ਦੀ ਗੱਲ ਆ ਵੀ ਕਿਸ ਤਰ੍ਹਾਂ। ਅਗਰ ਹੁਣ ਮੈਂ ਆਪ ਦੇਖਿਆ ਪਿੰਡ 'ਚ ਕਿ ਜਿਹੜੇ ਪਿੰਡ 'ਚ ਅਸੀਂ ਰਹਿੰਦੇ ਸੀ ਨਾ, ਮੈਂ ਆਪਣੀ ਖਾਲਾ ਕੇ ਰਹਿੰਦਾ ਰਿਹਾ ਭਾਈ, ਫਿਰ ਉੱਥੇ ਜਦੋਂ ਸ਼ਾਦੀ ਹੁੰਦੀ ਸੀ ਨਾ ਹਾਂਜੀ ਤੇ ਹਰ ਘਰ 'ਚੋਂ ਇੱਕ ਮੱਝ ਦਾ ਦੁੱਧ ਆਉਂਦਾ ਸੀ ਸ਼ਾਦੀ ਵਾਲੇ ਘਰ, ਹਾਂ ਤੇ 5-5 4-4 ਮਣ ਦੁੱਧ ਇਕੱਠਾ ਹੋ ਜਾਂਦਾ ਸੀ। ਦੇਖ ਲਓ ਹੈ ਉੱਥੇ ਯਾਨੀ ਕਿ ਇਹ ਮਸਲਾ ਹੀ ਨਹੀਂ ਹੁੰਦਾ ਸੀ ਵੀ ਸ਼ਾਦੀ ਵਾਲੇ ਦਿਨ ਦੁੱਧ, ਬਲਕਿ ਉਹ ਸ਼ਾਦੀ ਵਾਲੇ ਦਿਨ ਘਰ ਵਾਲਿਆਂ ਕੋਲ ਇੰਨਾ ਦੁੱਧ ਹੁੰਦਾ ਸੀ ਵੀ ਉਹ ਮਹਿਮਾਨਾਂ ਨੂੰ ਵੀ ਪਿਲਾਉਂਦੇ ਸੀ ਤੇ ਆਪ ਵੀ ਕੋਈ ਨਹੀਂ ਮੁੱਕਦਾ ਸੀ। ਹਾਂ ਹੈ ਤੇ ਬਰਾਤਾਂ ਵੀ ਹਾਂ 8-8 ਦਿਨ ਬਰਾਤਾਂ। ਫਿਰ ਇੱਕ ਹੋਰ ਹੁੰਦਾ ਸੀ ਕਿ ਜਦੋਂ ਕਦੇ ਮਰਗ ਹੋ ਜਾਂਦੀ ਉਹਦਾ ਕੀ ਯਾਨੀ ਕਿ ਜਿਹੜਾ ਵਾ ਨਾ, ਅਗਰ ਕਿਸੇ ਘਰ ਦੁੱਧ ਨਹੀਂ ਹੈ ਅਗਲੇ 10-10 ਦਿਨ ਨਾ ਉਹਨਾਂ ਦੇ ਘਰ ਦੁੱਧ ਦਿੰਦੇ ਸੀ। ਹਾਂਜੀ ਹੈ ਤੇ ਇਸ ਤਰ੍ਹਾਂ ਯਾਨੀ ਕਿ ਫਿਰ ਇਹ ਨਹੀਂ ਹੁੰਦਾ ਸੀ ਕਿ ਪ੍ਰਾਹੁਣੇ ਆਏ ਆ, ਹਰ ਪਤਾ ਵੀ ਆ 10 ਬੈਠਕਾਂ ਵਾ, ਅਗਲੇ ਨੇ ਕਹਿਣਾ ਵੀ ਹਾਂ ਵੀ ਕਿੰਨੇ ਮੰਜੇ ਇੱਕ ਬੈਠਕ 'ਚ ਲੱਗ ਸਕਦੇ ਆ। ਹਾਂ ਹੈ 10 ਬੈਠਕਾਂ 'ਚ ਅਗਰ 10 ਵਜੇ 100 ਪ੍ਰਾਹੁਣਾ ਯਾਨੀ ਕਿ ਜਿਹੜਾ, ਫਿਰ ਉਹਨਾਂ ਨੇ ਨਾਸ਼ਤਾ ਵੀ ਉਹਨਾਂ ਨੇ ਕਰਨਾ ਸਾਰਾ ਉਹਨਾਂ ਨੇ। ਹੁਣ ਜਿਹੜਾ ਵਾ ਹੁਣ ਉਹ ਕਹਿੰਦੇ ਕਿ ਜਿਹੜਾ ਨੀਚੇ ਵਿਛਾ ਲਓ ਜੀ ਗੱਦੇ ਤੇ ਉੱਪਰ ਕਰ ਲਓ ਤੇ ਛੱਤ ਤੇ ਕਰ ਲਓ, ਯਾਨੀ ਕਿ ਉਹ ਸਾਂਝ ਵਾਲੀਆਂ ਗੱਲਾਂ ਜਿਸ ਤਰ੍ਹਾਂ ਮੁੱਕਦੀਆਂ ਨਹੀਂ ਜਾਂਦੀਆਂ, ਦੁਸ਼ਵਾਰੀਆਂ ਜਿਹੜੀਆਂ ਵਾ ਨਾ ਹੁੰਦੀਆਂ ਜਾਂਦੀਆਂ। ਮੈਂ ਬੈਠਾ ਸੋਚਦਾ ਹੁੰਨਾ, ਮੈਂ ਗੱਲਾਂ ਸੁਣੀ ਦੀਆਂ ਨਾ, ਬੀਬੀ ਤੋਂ ਸੁਣੀ ਦੀਆਂ, ਬਾਬੇ ਹੋਰਾਂ ਤੋਂ, ਇਹਨਾਂ ਉਹ ਸਲੂਕ ਦੀ ਗੱਲ ਦੱਸਦੇ ਆ, ਸਮਝ ਨਹੀਂ ਆਈ ਉਹ ਸਲੂਕ ਕਿਹੜੀ ਗਲਤੀ ਐਸੀ ਹੋਈ ਸਾਡੇ ਤੋਂ ਵੀ ਉਹ ਸਲੂਕ ਸਾਡੇ ਚੋਂ ਮੁੱਕ ਗਿਆ। ਮੈਂ ਕਹਿੰਦਾ ਕਿ ਮੇਰਾ ਜਿਹੜਾ ਬਚਪਨ ਆ ਨਾ, ਬੜਾ ਸਾਡੀ ਵਾਲਦਾ ਜਿਹੜੀ ਸੀ ਨਾ, ਉਹ ਬਹੁਤ ਬੜੀ ਖਤੂਨ ਸੀ। ਉਹਨਾਂ ਨੂੰ ਸਾਰੇ ਮਹੱਲੇ ਵਾਲੇ ਨਾ ਨਹੀਂ ਉਹ ਕਹਿੰਦੇ ਸੀ ਮਾਂ ਦੇ ਘਰ ਚੱਲੇ ਆ, ਉਹ ਯਾਨੀ ਕਿ ਸਾਰੇ ਮਹੱਲੇ ਦੀ ਮਾਂ ਸੀ। ਮਾਂ ਹੈ ਉਸ ਟੀਵੀ ਤੇ ਉਹਨਾਂ ਕਿੱਥੇ ਜਾ ਰਹੇ ਆ, ਮਾਂ ਕੇ ਜਾ ਰਹੇ ਆ ਹੈ। ਤੇ ਕਿਸੇ ਨੂੰ ਵੀ ਨਿਆਣੇ ਨੂੰ ਉਹਨਾਂ ਨੇ ਕੰਮ ਭੇਜਣਾ ਕੋਈ ਨਹੀਂ, ਫਿਰ ਬਾਕੀ ਸਾਰਾ ਆਂਢ ਗੁਆਂਢ ਜਿਹੜਾ ਵਾ ਨਾ, ਤੇ ਉਹਨਾਂ ਦਾ ਐਸਾ ਉਹਨਾਂ ਨੇ ਕੰਮ ਆਉਣਾ। ਕਦੇ ਉਹਨਾਂ ਨੇ ਯਾਨੀ ਕਿ ਜਿਹੜਾ ਵਾ ਨਾ, ਹਾਲਾਂਕਿ ਸਾਡੇ ਵਾਲਦ ਸਾਹਿਬ ਦੀ 1 ਮੁਰੱਬਾ ਜ਼ਮੀਨ ਸੀ ਨਾ, ਉਹਨਾਂ ਨੂੰ ਕਦੇ ਜ਼ਮੀਨ ਦੀ ਉਹ ਕਰਦੇ ਸੀ। ਵਾਲਦ ਸਾਹਿਬ ਟੀਚਰ ਸੀ ਨਾ, ਉਹਨਾਂ ਨੂੰ ਪੁਰਾਣੇ ਦੌਰ 'ਚ ਇਹ ਸੀ ਵੀ ਮੇਰਾ ਸ਼ੌਹਰ ਜਿਹੜਾ ਵਾ ਨਾ ਟੀਚਰ ਆ, ਸਰਕਾਰੀ ਮੁਲਾਜ਼ਮ ਆ। ਉਹ ਬੜੀ ਯਾਨੀ ਕਿ ਜਿਹੜਾ ਵਾ ਨਾ ਉਹਨਾਂ ਨੇ ਜ਼ਿੰਦਗੀ ਬਹੁਤ ਹੀ ਅੱਛੇ ਤਰੀਕੇ ਨਾਲ ਨਾ ਜਿਹੜਾ ਵਾ ਨਾ ਗੁਜ਼ਾਰੀ। ਔਰ ਉਹਦਾ ਸਾਡੇ ਤੇ ਓਨਾ ਅਸਰ ਤਾਂ ਨਹੀਂ ਆਇਆ, ਪਰ ਕਿਤੇ ਕਿਤੇ ਥੋੜਾ ਜਿਹਾ ਯਾਨੀ ਕਿ ਜਿਹੜੀ ਨਾ ਝਲਕ ਉਹ ਰਹੀ ਆ। ਸਿਆਣੇ ਕਹਿੰਦੇ ਆ ਨਾ ਵੀ ਜ਼ੋਰ ਲਾਣਾ ਉਹੀ ਜਾਣਦਾ ਜਿਹਨੂੰ ਕੁੱਲਾ ਪਿਆ ਹੋਵੇ। ਹਾਂ ਅਸੀਂ ਆਪਣੇ ਪਿੰਡਾਂ ਦੇ ਵਿੱਚ ਨਾ ਉਹ ਦੇਖਿਆ ਬਜ਼ੁਰਗਾਂ ਨੂੰ। ਮੈਂ ਹੁਣ ਨਿੱਕੇ ਹੁੰਦੇ ਦੇਖਦਾ ਆ ਰਿਹਾ ਵੀ ਸਾਡੇ ਘਰ 'ਚ ਨਾ ਰੋਟੀ 10-10 ਬੰਦਿਆਂ ਦੀ ਵਾਧੂ ਪੱਕਦੀ, ਖਾਂਦੇ ਦੇਖੀਏ ਪਕਾਉਂਦੇ ਦੇਖੇ ਘਰਦਿਆਂ ਨੂੰ, ਕਦੀ ਉਹ ਨਹੀਂ। ਤੇ ਹੁਣ ਸਾਨੂੰ ਉਦਾਂ ਚਲਾਉਣਾ ਸੌਖਾ, ਅਸੀਂ 10 ਨੂੰ ਨਹੀਂ ਖਵਾ ਸਕਦੇ, 5 ਨੂੰ ਖਵਾ ਸਕਦੇ ਹਾਂ, ਕਿਉਂ ਅਸੀਂ ਇੱਕ ਰਵਾਇਤ ਪਈ ਹੋਈ ਆ। ਹਾਂਜੀ ਤੇ ਸਿਆਣੇ ਜਦੋਂ ਰਿਸ਼ਤਾ ਕਰਦੇ ਹੁੰਦੇ ਸੀ ਨਾ ਧੀ ਪੁੱਤ ਦਾ, ਉਹ ਇਹ ਦੇਖਦੇ ਸੀ ਅਗਲੇ ਘਰ 'ਚ ਮਹਿਮਾਨ ਨਵਾਜ਼ੀ ਤਾਂ ਇੰਨੀ ਵੱਡੀ ਨੇਮਤ ਆ ਕਿ ਇੱਕ ਬੰਦੇ ਦਾ ਮੈਂ ਪੜ੍ਹਿਆ ਇੱਕ ਦਫਾ, ਉਹਨੇ ਕਿਹਾ ਮੈਂ ਬੜੇ ਸਾਲ ਰਿਸਰਚ ਕੀਤੀ ਕਿ ਵੀ ਅਰਬ ਜਿਹੜੀ ਸੀ ਬੜੀ ਜਾਹਲ ਜੀ ਕੌਮ ਸੀ, ਵੀ ਇਹਨਾਂ 'ਚ ਨਬੀ ਪਾਕ ਨੂੰ ਕਿਉਂ ਉਤਾਰਿਆ ਗਿਆ। ਉਹ ਕਹਿੰਦਾ ਮੈਂ ਬੜੇ ਸਾਲ ਜਦ ਦੇਖਿਆ ਬਾਅਦ ਵੀ ਇਹਨਾਂ ਦੀ ਕੋਈ ਐਡੀ ਸ਼ਾਇਰੀ ਤੋਂ ਇਲਾਵਾ ਹੋਰ ਤਾਂ ਕੋਈ ਖੂਬੀ ਨਹੀਂ। ਬਾਅਦ 'ਚ ਫਿਰ ਕਹਿੰਦਾ ਮੇਰੀ ਇੱਕ ਦਿਨ ਇਸ ਗੱਲ ਤੇ ਨਜ਼ਰ ਪਈ ਵੀ ਅਰਬ ਜਿਹੜੇ ਮਹਿਮਾਨ ਨਵਾਜ਼ ਬਹੁਤ ਅੱਛੇ ਆ, ਤੇ ਰੱਬ ਨੂੰ ਮਹਿਮਾਨ ਨਵਾਜ਼ੀ ਜਿਹੜੀ ਆ ਨਾ ਸਭ ਤੋਂ ਜ਼ਿਆਦਾ ਪਸੰਦ ਗੱਲਾਂ 'ਚੋਂ ਜਿਹੜਾ ਵਾ ਨਾ ਹੈ। ਉਹ ਕਹਿੰਦੇ ਨਹੀਂ ਹੈ ਕਿ ਵੀ ਉਹ ਪ੍ਰਾਹੁਣੇ 'ਚ ਵੀ ਉਹ ਕਹਿੰਦੇ ਰੱਬ ਹੀ ਆ ਗਿਆ। ਹੈ ਪ੍ਰਾਹੁਣਾ ਜਿਹੜਾ ਵਾ ਉਹ ਰੱਬ ਦਾ ਰੂਪ ਵਾਲੇ ਹਿਸਾਬ ਹੈ। ਤੇ ਹੁਣ ਸਾਡੇ ਜਦੋਂ ਇਹ ਆ ਗਿਆ ਘਰਾਂ 'ਚ ਕਿ ਮਹਿਮਾਨ ਨੂੰ ਅਗਲੇ ਕਹਿੰਦੇ ਆ ਕਿ ਹੁਣ ਕਿੰਨੀ ਦੇਰ ਲਈ ਆਏ ਆ, ਤੁਸੀਂ ਕਿੰਨੀ ਦੇਰ ਲਈ ਤੇ ਮਹਿਮਾਨ ਜਿਹੜਾ ਵਾ ਨਾ ਰੱਬ ਦਾ ਰੂਪ ਕਹਿੰਦੇ ਸੀ। ਉਹ ਤੇ ਮਹਿਮਾਨ ਦਾ ਬਹੁਤ ਜੱਦਾ ਰਜਾਵਾ। ਐਸੇ ਘਰ ਵੀ ਦੇਖੇ, ਐਸੇ ਜੀਵ ਵੀ ਦੇਖੇ ਆ ਵੀ ਤੁਸੀਂ ਮੰਨਣਾ ਨਹੀਂ, ਵੀ ਜਿਨ੍ਹਾਂ ਨਾਲ
ਦਿਹਾੜੀ ਪਰਾਉਣਾ ਨਹੀਂ ਨਾ ਆਂਦਾ ਸੀ, ਉਹ ਉਂਝ ਘਾਬਰ ਜਾਂਦੇ ਸੀ। ਕਈ ਬੰਦੇ ਐਸੇ ਦੇਖੇ ਕਿ ਉਹ ਇਕੱਲੇ ਰੋਟੀ ਨਹੀਂ ਉਹਨਾਂ ਨੇ ਖਾਧੀ ਸਾਰੀ ਸਾਰੀ ਉਮਰ, ਵੀ ਜਦੋਂ ਤੱਕ ਗਲੀ ਦੇਖਦੇ ਰਹਿਣਾ ਵੀ ਕੋਈ ਬੰਦਾ ਨਾਲ ਜੁੜੇਗਾ, ਤੇ ਜੇ ਨਹੀਂ ਤੇ ਇਸ ਤਰ੍ਹਾਂ ਹੀ ਬਗੈਰ ਰੋਟੀ ਖਾਈ ਸੌਂਗੇ। ਹਾਂਜੀ, ਹੈਂ? ਉਹ ਤਾਂ ਅੱਲਾ ਦੇ ਪਿਆਰੇ ਨਬੀ ਦੀ ਗੱਲ ਆ, ਪਿਆਰੇ ਬੰਦਿਆਂ ਦੀ ਬੜੀ ਵੱਡੀ ਸ਼ਖਸੀਅਤ ਆ। ਉਹ ਤਾਂ ਹਜ਼ਰਤ ਇਬਰਾਹੀਮ ਅਲੈਹਿਸਲਾਮ ਦੇ ਬਾਰੇ 'ਚ ਵੀ ਇਹ ਗੱਲ ਸੁਣ ਜਾਂਦੇ। ਅਸੀਂ ਆਪਣੇ ਬਜ਼ੁਰਗਾਂ ਦੇ ਵਿੱਚ, ਆਪਣੀ ਪੁਰਾਣੇ ਬੰਦਿਆਂ ਦੇ ਵਿੱਚ ਵੀ ਇਹੋ ਜਿਹੇ ਬੰਦੇ ਦੇਖੇ ਹਾਂ ਜਿਹੜੇ ਕਹਿੰਦੇ ਸੀ ਵੀ ਸਵੇਰ ਖੈਰ ਹੋਵੇ, ਵੀ ਸਵੇਰ ਦਾ ਕੋਈ ਪ੍ਰਾਹੁਣਾ ਹੀ ਨਹੀਂ ਆਇਆ। ਹਾਂ, ਜਿਹੜੀ ਉਹ ਜਿਸ ਤਰ੍ਹਾਂ ਗੱਲ ਕਰਨ ਦੇ ਵੀ ਸੱਤੇ ਖੈਰਾਂ, ਵੀ ਉਹ ਸੱਤੇ ਖੈਰਾਂ ਕਿਹੜੀਆਂ ਵਾ, ਹਾਂ। ਇਹਦੇ ਤੇ ਸੱਤੇ ਖੈਰਾਂ ਤੇ ਵੀ ਗੱਲ ਕਰਾਂਗੇ ਵੀ ਇਹ ਸੱਤੇ ਖੈਰਾਂ ਕਿਹੜੀਆਂ ਕਿਹੜੀਆਂ ਖੈਰਾਂ ਵਾ। ਅੱਛਾ ਜੀ। ਹਾਂ, ਇਹ ਵੀ ਯਾਨੀ ਕਿ ਉਹਦੇ ਚ ਖੈਰ ਜਿਹੜਾ ਵਾ ਨਾ, ਵੀ ਤੁਹਾਡੀ ਫੈਮਿਲੀ ਦੀ ਖੈਰ ਆ, ਤੁਹਾਡੀ ਸਿਹਤ ਦੀ ਖੈਰ ਆ, ਤੁਹਾਡੇ ਇਲਾਕੇ ਦੀ ਖੈਰ ਆ, ਤੁਹਾਡਾ ਯਾਨੀ ਕਿ ਮਾਲ ਦੀ ਖੈਰ ਆ, ਤੁਹਾਡੇ ਜਿਹੜੇ ਜ਼ਿਮੀਂਦਾਰ ਵਾ, ਇਹ ਫਸਲ ਬਾੜੀ। ਸੱਤੇ, ਹਾਂ ਇਹ ਸੱਤੇ ਖੈਰਾਂ, ਯਾਨੀ ਕਿ ਐਵੇਂ ਜ਼ੁਬਾਨੀ ਕਲਾਮੀ ਨਹੀਂ ਸੱਤੇ ਹੈ, ਇਹ 7 ਖੈਰਾਂ ਅਲੱਗ-ਅਲੱਗ ਖੈਰਾਂ ਵਾ। ਹਾਏ ਹਾਏ ਹੈਂ? ਹਾਏ, ਤੇ ਇਹਦੇ ਤੇ ਕਿੱਡੀ ਵੱਡੀ ਦੁਆ। ਹਾਂ, ਕਿੱਡੀ ਵੱਡੀ ਦੁਆ। ਤੁਹਾਨੂੰ ਸੱਤੇ ਖੈਰਾਂ ਵਾ। ਤੈਨੂੰ ਸੱਤੇ ਖੈਰਾਂ, ਯਾਨੀ ਕਿ ਹਰ ਪਾਸੋਂ ਕਹਿੰਦੇ ਨਹੀਂ ਕਿਸੇ ਪਾਸੋਂ ਤੱਤੀ ਹਵਾ ਨਾ ਲੱਗੇ। ਹਾਂ, ਸੁਭਾਨ ਅੱਲਾਹ। ਬਹੁਤ ਸੋਹਣੀ ਮਹਿਫਲ ਹੋਈ, ਬਹੁਤ ਦਿਲ ਰਾਜ਼ੀ ਹੋਇਆ। ਰਾਣਾ ਸਾਹਿਬ ਗੱਲਬਾਤ ਕੀਤੀ ਤੁਹਾਡੇ ਨਾਲ, ਬੜਾ ਚੰਗਾ ਲੱਗਾ। ਤੇ ਚੰਗੀ ਗੱਲ ਹੀ ਸਿਆਣੇ ਕਹਿੰਦੇ ਗਾਹਾਂ ਪਹੁੰਚਾਉਣੀ ਚਾਹੀਦੀ ਹੈ। ਤੇ ਅੱਜ ਇਹ ਪ੍ਰੋਗਰਾਮ ਇੰਨਾ ਅਸੀਂ ਰਿਕਾਰਡ ਕਰ ਲਿਆ। ਫਿਰ ਕਦੀ ਦੁਬਾਰਾ ਬੈਠੇ ਤੇ ਫਿਰ ਤੁਹਾਡੇ ਤੱਕ ਪਹੁੰਚਾਵਾਂਗੇ। ਬੜੀ ਮਿਹਰਬਾਨੀ, ਜੂੰਦੇ ਵਾਸਤੇ ਰਹੋ। ਅਸਲਾਮ ਵਾਲੇਕੁਮ।